47 ਦੀ ਵੰਡ ਤੋਂ ਪਹਿਲੇ ਸਿੱਖਾਂ ਦੇ ਆਲੇ ਦੁਆਲੇ ਵਸਦੇ ਪਿੰਡਾਂ ਦੇ ਵਿੱਚ ਇਸ ਪਿੰਡ ਨੂੰ ਆ ਕੇ ਪਠਾਨਾਂ ਨੇ ਆਬਾਦ ਕੀਤਾ। ਇਸ ਪਿੰਡ ਦਾ ਨਾਮ ਹੈ ਚੱਕ ਨੰਬਰ 116 ਗਾਫ ਬੇ। ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਬੰਨੂ ਦੇ ਪਠਾਨਾਂ ਨੇ ਆ ਕੇ ਇਸ ਪਿੰਡ ਨੂੰ ਆਬਾਦ ਕੀਤਾ। 1885 ਦੇ ਵਿੱਚ ਇਸ ਪਿੰਡ ਦੀ ਆਬਾਦਕਾਰੀ ਕੀਤੀ ਗਈ। ਉਸ ਆਬਾਦਕਾਰੀ ਤੋਂ ਬਾਅਦ ਇਸ ਪਿੰਡ ਦੇ ਵਿੱਚ ਕਿੰਨੇ ਲੋਕਾਂ ਨੇ ਆ ਕੇ ਡੇਰੇ ਲਾਏ, ਇਸ ਪਿੰਡ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅੱਜ ਦੇ ਇਸ ਪ੍ਰੋਗਰਾਮ 'ਚ, ਜਿਹਦਾ ਨਾਂ ਹੈ ਲਹਿੰਦੇ ਪੰਜਾਬ ਦੇ ਪਿੰਡ। ਤੁਸੀਂ ਸਾਡੇ ਨਾਲ ਜੁੜੇ ਰਹੋ। ਨਾਜ਼ਰੀਨ, ਇਸ ਪਿੰਡ ਦੀ ਤਾਰੀਖ ਦੇ ਵਿੱਚ ਮੁਕਾਮੀ ਲੋਕਾਂ ਦਾ ਬਹੁਤ ਵੱਡਾ ਹੱਥ ਹੈ। ਜਦੋਂ ਬਾਰ ਆਬਾਦ ਹੋਈ ਹੈ, ਉਸ ਬਾਰ ਦੀ ਆਬਾਦਕਾਰੀ ਦੇ ਵਿੱਚ ਇਸ ਪਿੰਡ ਵੱਲ ਨੂੰ ਕੋਈ ਵੀ ਮੂੰਹ ਨਹੀਂ ਸੀ ਕਰ ਰਿਹਾ। ਫਿਰ ਕੁਝ ਲੋਕਾਂ ਨੇ ਆ ਕੇ ਇਸ ਪਿੰਡ ਨੂੰ ਆਬਾਦ ਕੀਤਾ। ਇਸ ਪਿੰਡ ਦੀ ਜ਼ਮੀਨ ਤੇ ਆ ਕੇ ਕਾਸ਼ਤਕਾਰੀ ਕਰਨਾ ਸ਼ੁਰੂ ਕੀਤੀ। ਇਸ ਪਿੰਡ ਦੀ ਜ਼ਮੀਨ ਦੇ ਉੱਪਰ ਫਸਲਾਂ ਬੀਜਣੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਮਿਨੋਰਿਟੀਜ਼ ਜਿਹੜੀ ਸੀ ਉਹ ਚਮਾਰ ਤੇ ਹਿੰਦੂ ਸੀ। ਸਿੱਖਾਂ ਦੇ ਕੁਝ ਘਰ ਮੌਜੂਦ ਸੀ। ਇਸ ਲਈ ਇਸ ਪਿੰਡ ਦੇ ਵਿੱਚ ਗੁਰਦੁਆਰੇ ਦਾ ਕੋਈ ਵੀ ਆਸਾਰ ਜਾਂ ਨਿਸ਼ਾਨ ਜਿਹੜਾ ਹੈ ਉਹ ਨਹੀਂ ਮਿਲਦਾ। ਅਲਬੱਤਾ 115 ਗਾਫ ਬੇ, ਚੱਕ ਨੰਬਰ 70 ਗਾਫ ਬੇ, ਰੱਤੀ ਰੱਤਾ, ਜਿੰਨੇ ਵੀ ਆਲੇ ਦੁਆਲੇ ਵਾਲੇ ਪਿੰਡ ਸੀ, ਇੱਥੇ ਪਾਰਟੀਸ਼ਨ ਤੋਂ ਪਹਿਲੇ ਸਿੱਖਾਂ ਦੀ ਵੱਡੀ ਤਾਦਾਦ ਮੌਜੂਦ ਸੀ। ਜਦ ਕਿ 116 ਗਾਫ ਬੇ ਬੰਨੂ ਦੇ ਵਿੱਚ ਜਿਹੜਾ ਸੀ ਉਹ ਮੁਕਾਮੀ ਲੋਕ ਜ਼ਿਆਦਾ ਸੀ। ਇਸ ਲਈ ਪਿਛਲੀਆਂ 3 ਤੋਂ 4 ਨਸਲਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਪਿੰਡ ਦੇ ਵਿੱਚ ਹਲੇ ਤੱਕ ਰਹਿ ਰਹੀਆਂ ਨੇ। ਇਸ ਪਿੰਡ ਦੇ ਵਡਕੇ ਤੇ ਇਸ ਪਿੰਡ ਦੇ ਬਜ਼ੁਰਗ ਜਿਹੜੇ ਹੈਗੇ ਨੇ ਉਹ ਅੰਗਰੇਜ਼ਾਂ ਦੀ ਇੰਨੀ ਤਾਰੀਫ ਕਿਉਂ ਕਰਦੇ ਨੇ? ਉਹ ਆਖਦੇ ਨੇ ਕਿ ਜਦੋਂ ਸੰਦਲ ਬਾਰ ਬਣਾਈ ਗਈ ਤੇ ਪਿੰਡਾਂ ਦੇ ਨਕਸ਼ੇ ਜਿਹੜੇ ਸੀ ਉਹ ਬੜੇ ਵਧੀਆ ਤੇ ਖੂਬਸੂਰਤ ਬਣਾਏ ਗਏ। ਪਿੰਡ ਦੇ ਗੱਬੇ ਯਾਨੀ ਸੈਂਟਰ ਦੇ ਵਿੱਚ ਇੱਕ ਖੂਹ ਬਣਾਇਆ ਗਿਆ ਤੇ ਆਲੇ ਦੁਆਲੇ ਪੂਰਾ ਪਿੰਡ ਤਾਮੀਰ ਕੀਤਾ ਗਿਆ ਤੇ ਪਿੰਡ ਦੀਆਂ ਚਾਰਾਂ ਕੋਨਿਆਂ ਦੇ ਉੱਪਰ ਛੱਪੜ ਵੀ ਬਣਾਏ ਗਏ। ਅਗਰ ਅਸੀਂ 116 ਗਾਫ ਬੇ ਨੂੰ ਵੇਖੀਏ ਤੇ 116 ਗਾਫ ਬੇ ਦੀ ਖੂਬਸੂਰਤੀ ਜਿਹੜੀ ਹੈ ਉਹਦੇ ਰਸਤੇ ਹੀ ਨੇ। ਅਗਰ ਕਿਸੇ ਨੇ ਲਾਹੌਰ ਸ਼ਹਿਰ ਤੋਂ ਆਉਣਾ ਹੋਵੇ, ਉਹ ਖਾਨੂਆਣਾ ਨਹਿਰ ਤੋਂ ਅੰਦਰ ਵੜੇ ਤੇ 72 ਗਾਫ ਬੇ ਥਾਣੀ ਹੁੰਦਿਆ ਹੋਇਆ ਉਹ 116 ਗਾਫ ਬੇ ਪਹੁੰਚ ਜਾਏਗਾ। ਰਸਤੇ 'ਚ ਉਹਨੂੰ 70 ਗਾਫ ਬੇ ਵੀ ਪਏਗਾ। ਲੇਕਿਨ ਅਗਰ ਉਹ ਜੜਾ ਵਾਲੀ ਸਾਈਡ ਤੋਂ ਆਣ ਤੇ ਫਿਰ ਵੀ 114 ਗਾਫ ਬੇ ਥਾਣੀ ਹੁੰਦਿਆ ਹੋਇਆ ਉਹ 116 ਗਾਫ ਬੇ ਵਿੱਚ ਆ ਜਾਣਗੇ। ਇਸ ਤੋਂ ਇਲਾਵਾ ਸਤਿਆਣੇ ਦਾ ਰਸਤਾ ਲੱਗਦਾ ਹੈਗਾ। ਉਸ ਤੋਂ ਇਲਾਵਾ 1-2 ਰਸਤੇ ਹੋਰ ਨੇ ਜਿਹੜੇ ਕਿ ਇਸ ਪਿੰਡ ਨੂੰ ਸ਼ਾਰਟਕਟ ਕਰ ਦਿੰਦੇ ਨੇ। ਇਸ ਪਿੰਡ ਨੂੰ ਰਸਤੇ ਲੱਗਦੇ ਹੈਗੇ ਨੇ। ਰਸਤਿਆਂ ਦੀ ਵਜ੍ਹਾ ਤੋਂ ਅਗਰ ਆਖਿਆ ਜਾਵੇ ਤੇ ਰਸਤਿਆਂ ਦੀ ਵਜ੍ਹਾ ਤੋਂ ਸੰਦਲਬਾਰ ਦੇ ਜਿੰਨੇ ਵੀ ਪਿੰਡ ਹੈਗੇ ਨੇ, ਗੁਗੇਰਾ ਬ੍ਰਾਂਚ ਹੋ ਜੇ ਜਾਂ ਅਸੀਂ ਉਹਨੂੰ ਕਹਿ ਲਈਏ ਝੰਗ ਬ੍ਰਾਂਚ ਹੋ ਜੇ ਜਾਂ ਅਸੀਂ ਰੱਖ ਬ੍ਰਾਂਚ ਦੀ ਗੱਲ ਕਰ ਲਈਏ, ਜਿੰਨੇ ਵੀ ਸੰਦਲਬਾਰ ਦੀ ਆਬਾਦਕਾਰੀ ਦੇ ਵਿੱਚ ਪਿੰਡ ਆਏ ਨੇ, ਉਹਨਾਂ ਪਿੰਡਾਂ ਦੇ ਨਕਸ਼ੇ ਜਿਹੜੇ ਨੇ ਉਹ ਇਸੇ ਤਰਤੀਬ ਦੇ ਨਾਲ ਕੱਟੇ ਗਏ ਨੇ। ਸਨ 1982 ਦੇ ਵਿੱਚ ਇਸ ਪਿੰਡ 'ਚ ਬਿਜਲੀ ਆਈ। ਇਸ ਤੋਂ ਇਲਾਵਾ ਇਸ ਪਿੰਡ 'ਚ ਤਰੱਕੀਆਤੀ ਕੰਮ ਜਿਹੜੇ ਸੀ ਉਹ ਵਕਤ ਦੇ ਨਾਲ ਹੁੰਦੇ ਗਏ। ਇਸ ਪਿੰਡ ਦੇ ਵਿੱਚ ਤਾਲੀਮੀ ਸਿਸਟਮ ਜਿਹੜਾ ਸੀ ਉਹ ਵੀ ਆਹਿਸਤਾ ਬਿਹਤਰ ਹੁੰਦਾ ਗਿਆ। ਇਸ ਵੇਲੇ 2 ਸਰਕਾਰੀ ਸਕੂਲ ਨੇ। ਸਰਕਾਰੀ ਸਕੂਲ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਡਿਸਪੈਂਸਰੀ ਵੀ ਮੌਜੂਦ ਹੈ। ਅਗਰ ਇਸ ਪਿੰਡ ਦੀ ਅਸੀਂ ਗੱਲ ਕਰੀਏ ਖਿਲਾੜੀਆਂ ਦੀ ਤੇ ਬੜੀ ਹੈਰਾਨਕੁਨ ਤੌਰ ਤੇ ਤੁਹਾਨੂੰ ਦੱਸਾਂਗੇ ਕਿ ਹਾਕੀ ਦਾ ਇੱਕ ਐਸਾ ਪਲੇਅਰ ਜਿਹਦਾ ਪੂਰਾ ਇੰਡੀਆ ਦੇ ਵਿੱਚ ਨਾਮ ਹੋਇਆ, ਉਸ ਪਲੇਅਰ ਦਾ ਨਾਮ ਜਿਹੜਾ ਹੈਗਾ ਉਹ ਤੁਹਾਨੂੰ ਪ੍ਰੋਗਰਾਮ ਦੇ ਸੈਂਟਰ 'ਚ ਜਾ ਕੇ ਇਸ ਪਿੰਡ ਦੇ ਮੁਕਾਮੀ ਦੱਸਣਗੇ ਕਿ ਉਸ ਪਲੇਅਰ ਨੇ ਪੂਰੀ ਦੁਨੀਆ 'ਚ ਨਾਮ ਬਣਾਇਆ। ਉਹ ਪਲੇਅਰ ਵੀ 116 ਗਾਫ ਬੇ ਦਾ ਸੀ। ਇਸ ਤੋਂ ਇਲਾਵਾ ਪਿੰਡ ਦੇ ਵਿੱਚ ਵੈਲਫੇਅਰ ਤਨਜ਼ੀਮ ਜਿਹੜੀ ਹੈ ਉਹ ਬੜੇ ਅਹਿਸਨ ਤਰੀਕੇ ਨਾਲ ਕੰਮ ਕਰ ਰਹੀ ਹੈ। ਵੈਲਫੇਅਰ ਤਨਜ਼ੀਮ ਦਾ ਮਤਲਬ ਇਹ ਵੇ
ਕਿ ਪਿੰਡ ਦੇ ਵਿੱਚ NGO ਦਾ ਹੋਣਾ ਇੱਕ ਬਜ਼ਾਤੇ ਖੁਦ ਇਸ ਚੀਜ਼ ਦੀ ਅਕਾਸੀ ਕਰਦਾ ਹੈ ਕਿ ਪਿੰਡ ਦੇ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਬਾਸ਼ਊਰ ਨੇ, ਬਹੁਤ ਜ਼ਿਆਦਾ ਐਜੂਕੇਟਿਡ ਨੇ, ਬਹੁਤ ਜ਼ਿਆਦਾ ਨਫੀਸ ਤੇ ਹਸਾਸ ਦਿਲ ਦੇ ਲੋਕ ਨੇ। ਇਸ ਲਈ ਇਸ ਪਿੰਡ ਦੇ ਵਿੱਚ ਉਮੀਦੇ ਸ਼ਹਿਰ ਦੇ ਨਾਮ ਤੋਂ ਇੱਕ NGO ਵੀ ਕੰਮ ਕਰ ਰਹੀ ਹੈ, ਜਿਹਦਾ ਮਕਸਦ ਲੋਕਾਂ ਨੂੰ ਉਹਨਾਂ ਦੇ ਪੈਰਾਂ ਦੇ ਖਿਲਾਰਨਾ ਹੈਗਾ, ਲੋਕਾਂ ਨੂੰ ਉਹਨਾਂ ਦੀ ਮਦਦ ਵਾਸਤੇ, ਲੋਕਾਂ ਨੂੰ ਉਹਨਾਂ ਦੀ ਖੁਸ਼ਹਾਲੀ ਵਾਸਤੇ ਜਿਹੜਾ ਹੈਗਾ ਉਹ ਇਕੱਠਾ ਕਰਨਾ ਹੈਗਾ। ਪਿੰਡ ਦੇ ਲੋਕ ਜਿਹੜੇ ਹੈਗੇ ਨੇ ਉਹ ਬੇਸ਼ੱਕ ਓਵਰਸੀਜ਼ ਨੇ ਜਾਂ ਪਿੰਡ 'ਚ ਰਹਿ ਰਹੇ ਨੇ, ਉਹ ਮਿਲ ਜੁਲ ਕੇ ਫੰਡਿੰਗ ਇਕੱਠੀ ਕਰਦੇ ਨੇ ਤੇ ਪਿੰਡ ਦੇ ਵਿੱਚ ਲੋਕਾਂ ਦੀ ਮਦਦ ਵਾਸਤੇ ਇਕੱਠੇ ਹੁੰਦੇ ਨੇ। ਉਹ ਪਿੰਡ ਦੇ ਵਿੱਚ ਡਿਫਰੈਂਟ ਜਿਹੜੇ ਹੈਗੇ ਨੇ ਉਹ ਕੰਮ ਕਰਦੇ ਨੇ। ਸਟਰੀਟ ਲਾਈਟਸ ਹੋ ਜਾਏ, ਜਨਾਜ਼ਗਾਹ ਹੋ ਜਾਏ, ਕਬਰਸਤਾਨ ਦਾ ਕੋਈ ਕੰਮ ਹੋ ਜਾਏ, ਇਹ ਸਾਰੇ ਕੰਮ ਇਸ ਉਮੀਦੇ ਸ਼ਹਿਰ ਦੇ ਜ਼ਿੰਮੇ ਹੈਗੇ। ਔਰੰਗਜ਼ੇਬ ਮੇਰਾ ਨਾਂ ਹੈ ਜੀ। ਅਵਾਨ ਬਰਾਦਰੀ ਸਾਡੀ ਤਾਂ ਉਹਨੂੰ ਜੱਟ ਵੀ ਕਹਿੰਦੇ ਨੇ। ਅਤੇ ਮੇਰੀ ਪੈਦਾਇਸ਼ ਇੱਥੋਂ ਦੀ ਹੈ, ਮੇਰੇ ਵਾਲਾ ਦੀ ਪੈਦਾਇਸ਼ ਇੱਥੋਂ ਦੀ ਹੈ। ਮੇਰੇ ਦਾਦੇ ਨੂੰ ਇੱਕ ਮਰਬਾ ਜ਼ਮੀਨ ਇੱਥੇ ਅਲਾਟ ਹੋਇਆ ਸੀ। ਮੇਰੇ ਵਾਲਦਾਨਾ 11 ਭਾਈ ਨੇ। ਇਸ ਪਿੰਡ ਦਾ ਨਾਂ ਅਸਲ 'ਚ 116 ਬੰਨੂ। ਅਸੀਂ ਲੋਕ ਉੱਠ ਕੇ ਆਏ ਮੀਆਂ ਵਾਲੀ 'ਚੋਂ। ਮੀਆਂ ਵਾਲੀ ਉਹ ਤਹਿਸੀਲ ਸੀ ਬੰਨੂ ਦੀ, ਯਾਨੀ ਕਿ ਇੱਕ ਬੰਨੂ ਦੀ ਯਾਦ ਵਾਸਤੇ, ਯਾਨੀ ਕਿ 116 ਗਾਹ ਬੇ ਬੰਨੂ। ਗੁਆਂਢੀ ਇਹ ਪਹਿਲੇ ਸਿੱਖ ਸੀ, 15 ਫੁੱਲ ਸਿੱਖ ਸੀ, ਮਲਕੀ ਸਿੱਖ ਸੀ, ਰਤੀਰਤਾ ਸਿੱਖ ਸੀ, 14 'ਚ ਮੁਸਲਮਾਨ ਸੀ। ਇਹ ਸਨ 1885 'ਚ ਅਲਾਟਮੈਂਟ ਹੋਈ ਹੈ। ਲੋਕ ਆਉਂਦੇ ਰਹਿਣ ਜਾਂਦੇ ਰਹਿਣ। 1900 'ਚ ਕੰਮ ਸ਼ੁਰੂ ਹੋ ਗਿਆ ਸੀ ਅਤੇ ਉੱਥੇ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਆ ਗਈਆਂ ਸੀ ਦਰਿਆ ਸਿੰਧ 'ਚ, ਉਹਨਾਂ ਨੂੰ ਅਲਾਟਮੈਂਟ ਹੋਈ ਹੈ। ਸਾਡੇ ਮੀਆਂਵਾਲ ਦੇ ਲੋਕਾਂ ਨੂੰ 20 ਮਰਬੇ ਅਲਾਟ ਹੋਈ ਹੈ। 4 ਅਵਾਣਾ ਨੂੰ, 4 ਸਈਦਾਂ ਨੂੰ ਔਰ 12 ਮਰਬੇ ਪਠਾਣਾ ਨੂੰ, 1 ਨੰਬਰਦਾਰੀ ਦਾ, 1 ਕੰਮੀ ਵਾਲੇ ਦਾ, 22 ਮਰਬੇ। ਫਿਰ ਅੰਬਾਲਾ ਦੇ ਰਾਜਪੂਤ ਇੱਥੇ ਆਏ ਸਾਡੇ ਕੋਈ ਸਾਲ 2 ਸਾਲ ਬਾਅਦ। ਉਹਨਾਂ ਦੀ ਅਲਾਟਮੈਂਟ ਤਕਰੀਬਨ 20 ਮਰਬੇ, ਨੰਬਰਦਾਰੀ ਵੀ ਉਹਨਾਂ ਦੀ ਹੈ। ਅੰਗਰੇਜ਼ ਦਾ ਨਕਸ਼ਾ ਬਣਾਇਆ ਪਿੰਡਾਂ ਦਾ, ਬਹੁਤ ਅੱਛਾ ਬਣਾਇਆ। ਉਹ ਮੈਨੂੰ ਹੋਰ ਪਤਾ ਜਿਹੜਾ ਕੋਈ ਨਹੀਂ, ਆਪਣੇ ਪਿੰਡ ਦਾ ਖਬਰ ਹੈ ਕਿ ਸਾਡੇ ਪਿੰਡ ਦਾ ਨਕਸ਼ਾ ਮਾਸ਼ਾਅੱਲਾ ਜਿਹੜਾ ਪੁਰਾਣਾ ਨਕਸ਼ਾ, ਬਿਹਤਰੀਨ ਨਕਸ਼ਾ। ਖੁੱਲੀਆਂ ਗਲੀਆਂ, ਖੁੱਲੇ ਬਾਜ਼ਾਰ ਔਰ ਅੱਛਾ ਮਾਹੌਲ ਸੀ। ਇਹ ਖੂਹ ਹੁੰਦਾ ਸੀ ਪਾਣੀ ਵਾਸਤੇ। ਪਹਿਲੇ ਪਾਣੀ ਹੈਂਡ ਪੰਪ ਕੋਈ ਨਹੀਂ ਸੀ। ਇੱਕ ਮੁਸ਼ਰਕਾ ਖੂਹ ਸੀ, ਉਹ ਔਰਤਾਂ ਮਰਦ ਖੂਹ ਤੋਂ ਪਾਣੀ ਲੈ ਕੇ ਆਉਂਦੇ ਸੀ। ਅਸੀਂ ਜਨਾਬ ਕਮੇਟੀ ਇਸ ਵਾਸਤੇ ਬਣਾਈ ਹੈ ਜੀ ਕਿ ਅਵਾਮੀ ਖਿਦਮਤ ਕੀਤੀ ਜਾਵੇ ਅਤੇ ਇਸ ਵਾਸਤੇ ਛੋਟੇ ਛੋਟੇ ਜਿੰਨੇ ਮਨਸੂਬੇ ਸਾਡੇ ਮਤਲਬ ਇਸ ਸਿਸਟਮ ਵਿੱਚ ਹਨ, ਅਸੀਂ ਰਲ ਮਿਲ ਕੇ ਯਾਰ ਦੋਸਤ ਉਹਨੇ ਸੋਚਿਆ ਕਿ ਯਾਰ ਪਿੰਡ ਦੀ ਕਮੇਟੀ ਬਣਾਈ ਜਾਵੇ ਤਾਂ ਕਿ ਛੋਟੇ ਛੋਟੇ ਮਸਾਇਲ ਹੱਲ ਕੀਤੇ ਜਾਣ। ਕਿਉਂਕਿ ਸਿਆਸੀ ਲੋਕ ਆਉਂਦੇ ਨੇ, ਵੋਟਾਂ ਲੈ ਕੇ ਚਲੇ ਜਾਂਦੇ ਨੇ, ਉਹ ਬਾਅਦ ਵਿੱਚ ਸਾਡੀ ਗੱਲ ਕੋਈ ਨਹੀਂ ਸੁਣਦੇ। ਇਸ ਵਾਸਤੇ ਅਸੀਂ ਇਸੇ ਹੀ ਕਦਮ ਉਠਾਇਆ ਅਤੇ ਲੋਕਾਂ ਨੂੰ ਇਕੱਠਾ ਕੀਤਾ ਕਿ ਯਾਰ ਇਹ ਛੋਟੇ ਛੋਟੇ ਮਸਾਇਲ ਅਸੀਂ ਖੁਦ ਹੱਲ ਕਰੀਏ। ਅਤੇ ਅਲਹਮਦੁਲਿਲਾ ਉਹਦੇ ਵਿੱਚ ਅਸੀਂ ਕਾਫੀ ਮਸਲੇ ਮਸਾਇਲ ਆਏ ਨੇ। ਗਰਾਊਂਡ ਮਨਜ਼ੂਰ ਕਰਵਾਏ ਨੇ। ਹੁਣ ਉਸ ਤੋਂ ਬਾਅਦ 60 ਲੱਖ ਦੀ ਗਰਾਂਟ ਅਸੀਂ ਲੈ ਕੇ ਆਏ। ਖੰਭੇ ਵਗੈਰਾ ਸਾਡੇ 1982 ਦੇ ਲੱਗੇ ਨੇ। ਉਸ ਤੋਂ ਬਾਅਦ ਕੋਈ ਚੇਂਜ ਵੀ ਨਹੀਂ ਹੋਇਆ। ਉਹਦੇ ਵਿੱਚ ਹੀ ਕਿਸੇ MNA ਕੋਲ ਕੋਸ਼ਿਸ਼ ਕਰਕੇ ਅਸੀਂ ਲੈ ਆਂਦੀ। ਸਾਡੇ ਖੰਭੇ ਵੀ ਸ਼ੁਰੂ ਹੋ ਗਏ ਨੇ ਮਾਸ਼ਾਅੱਲਾ। ਉਸ ਬਾਅਦ ਗਰਾਊਂਡਾਂ ਦਾ ਵੀ ਕੰਮ ਸ਼ੁਰੂ ਹੋ ਗਿਆ। ਪਹਿਲੇ ਗਰਾਊਂਡ ਹੈ ਸੀ, ਕੁਝ ਲੋਕਾਂ ਨੇ ਕਬਜ਼ੇ ਕਰ ਲਏ ਸੀ। 10-15 ਸਾਲ ਹੋ ਗਏ, ਉਹ ਅਸੀਂ ਹੁਣ ਛੁਡਾਏ ਨੇ ਜੀ। ਉਹਦਾ ਕੰਮ ਚਾਲੂ ਹੈ ਜੀ। ਇਨਸ਼ਾਅੱਲਾ ਬਹੁਤ ਜਲਦ ਮਤਲਬ ਹੈ ਇਹਦੋਂ ਬਾਅਦ ਇਨਸ਼ਾਅੱਲਾ ਅਸੀਂ ਟੂਰਨਾਮੈਂਟ ਵੀ ਕਰਵਾ ਰਹੇ ਹਾਂ। ਇਲਾਕੇ ਦੇ ਜਿੰਨੇ ਵੀ ਖਿਲਾੜੀ ਹਜ਼ਰਾਤ ਸਾਰਿਆਂ ਨੂੰ ਦਾਵਤ ਦਿੱਤੀ ਹੈ। ਅਤੇ ਇਸ ਵਾਸਤੇ ਦੂਸਰਾ ਹੈ ਕਿ ਇਹਦੇ ਵਿੱਚ ਅਸੀਂ ਬੇਵਾ ਔਰਤਾਂ ਹੋ ਗਈਆਂ, ਕੋਈ ਗਰੀਬ ਗੁਰਬਾ ਜਿਹੜਾ ਖਫਾ ਨਹੀਂ ਦੀ ਹਿੰਮਤ ਹੈ, ਉਹ ਵੀ ਸਾਡੀ ਕਮੇਟੀ ਦਿੰਦੀ ਹੈ। ਅਤੇ ਬੇਵਾ ਔਰਤਾਂ ਨੂੰ ਵੀ ਜਿੰਨੀ ਹੈਲਪ ਹੋ ਸਕਦੀ ਅਸੀਂ ਕਰਦੇ ਹਾਂ। ਚਮਾਰ ਹਿੰਦੂ ਇੱਕ ਇੱਥੇ ਘਰ ਸੀ, 15 ਨੁਕਰ ਤੇ ਵਾਲੇ ਵੀ ਘਰ ਮੌਜੂਦ ਹੈ। ਰਾਜਪੂਤ ਨੂੰ ਅਲਾਟ ਹੋ ਗਏ। ਉਹ ਸਿੱਖ ਕੋਈ ਨਹੀਂ ਸੀ, ਜਾਂ ਬੰਨੂ ਵਾਲੇ ਸੀ ਜਾਂ ਰਾਜਪੂਤ ਸੀ, ਆਧੇ ਸੀ। ਤਕਰੀਬਨ 40 ਮਰਬੇ ਜ਼ਮੀਨ ਅਲਾਟ ਹੋਈ ਹੈ। 2 ਮਰਬੇ ਨੰਬਰਦਾਰੀ ਦੇ। ਫਿਰ ਟੈਂਡਰ ਕਾਫੀ ਸੀ, ਟੈਂਡਰ ਬਾਅਦ ਵਿੱਚ ਅਲਾਟ ਹੋਏ ਨੇ। ਅਤੇ ਫਸਲਾਂ ਉਸ ਗੰਨਾ ਥੋੜ੍ਹਾ ਬਹੁਤ ਹੁੰਦਾ ਸੀ, ਕਣਕ ਹੁੰਦੀ ਸੀ, ਪੱਠੇ ਹੁੰਦੇ ਸੀ। ਗੁਰਬਤ ਦਾ ਦੌਰ ਸੀ, ਬਹੁਤ ਜ਼ਿਆਦਾ ਗੁਰਬਤ ਦੌਰ ਸੀ। ਲੋਕ ਐਡੇ ਖੁਸ਼ਹਾਲ ਨਹੀਂ ਸੀ, ਲੇਕਿਨ
ਜ਼ਿਮੀਂਦਾਰ ਲੋਕ ਸੀ, ਗੁਜ਼ਾਰਾ ਕਰ ਲੈਂਦੇ ਸੀ। ਫਿਲਹਾਲ ਇਸ ਪਿੰਡ ਦਾ ਮਾਹੌਲ 4 ਬਰਾਦਰੀਆਂ, ਪਠਾਨ, ਅਵਾਨ, ਰਾਜਪੂਤ ਔਰ ਸੈयद। ਸੈयदां ਦੇ ਸਿਰ 2-3 ਘਰ ਹਨ, ਬਲਕਿ 4 ਘਰ, ਤੇ ਰਾਜਪੂਤ ਆਦੇ ਚ, ਪਠਾਣਾ ਦੇ 12 ਮਰਬੇ ਨੇ, 4 ਮਰਬੇ ਅਵਾਨਾਂ ਦੇ, ਜੱਟਾਂ ਦੇ। ਮਾਹੌਲ ਅੱਛਾ ਹੈ। ਯਾਰ ਮੌਜੂਦਾ ਦੌਰ ਜਾ ਰਿਹਾ, ਪਿੰਡ ਬਹੁਤ ਹੀ ਅੱਛਾ ਹੈ, ਹਰ ਲਿਹਾਜ਼ ਨਾਲ ਬਹੁਤ ਫਾਰਵਰਡ ਜਾ ਰਹੇ, ਹਰ ਸਹੂਲਤ ਹੈ ਤਕਰੀਬਨ। ਜਾਣਾ ਵਾਲੇ ਜਾਣਾ ਸਾਨੂੰ 2-3 ਪੱਕੇ ਲੱਗਦੀਆਂ ਹਨ, ਜੇ ਸੋਹਣਾ ਲੱਗਦੀ ਹੈ, ਆਵਾਗਤ ਲਿਖਦੀ ਹੈ, ਡੇਸੀਆਂ ਤੋਂ ਜਾਣਾ ਪੈ, ਉੱਥੋਂ ਬੰਦਾ ਜਾ ਸਕਦਾ, ਸਤਿਆਣੇ ਜਾ ਸਕਦਾ, ਫੈਸਲਾਬਾਦ ਜਾਈਏ, ਖਾਨੂਵਾਣੇ ਤੋਂ ਜਾ ਸਕਦੇ ਹਾਂ, ਰਾਵਲ ਚੌਕ ਤੋਂ ਬੰਦਾ ਜਾ ਸਕਦਾ। ਬਿਜਲੀ ਸਾਨੂੰ 82 ਚ ਆਈ ਹੈ ਜੀ। ਉਸ ਤੋਂ ਬਾਅਦ ਵਾਟਰ ਸਪਲਾਈ ਸਾਨੂੰ ਮਿਲੀ ਸੀ ਸਾਨੂੰ 1904 ਚ ਮੇਰੇ ਖਿਆਲ। ਤੇ ਹੁਣ ਮੈਂ ਤੁਹਾਨੂੰ ਨਵੀਂ ਗੱਲ ਦੱਸਾਂ ਕਿ ਵਿਕੀਪੀਡੀਆ ਤੁਸੀਂ ਸਮਝਦੇ ਹੋ, ਉਹ ਇੱਕ ਲਾਲ ਸ਼ਾਹ ਬੁਖਾਰੀ ਵਿਕੀਪੀਡੀਆ ਜੋ ਨਾਂ ਹੈ, ਹਾਕੀ ਦਾ ਇੰਡੀਆ ਦੀ ਟੀਮ ਦਾ ਕੈਪਟਨ ਸੀ, ਉਹਦਾ ਹਾਲੇ ਵੀ ਨਾਂ ਹੈ ਕਿ ਵਿਕੀਪੀਡੀਆ 'ਚ ਬਹੁਤ ਹੀ ਅੱਛਾ ਖਿਲਾੜੀ ਸੀ, ਬਹੁਤ ਟਾਪ ਦਾ ਖਿਲਾੜੀ ਸੀ। ਇੱਕ ਦਫਾ ਮੈਚ ਫਸ ਗਿਆ, ਉਹਨੂੰ ਉਹ ਬਿਮਾਰ ਸੀ, ਸਪੈਸ਼ਲ ਹਵਾਈ ਜਹਾਜ਼ ਆਇਆ, ਤੂੰ ਲੈ ਗਏ, ਉਹਨੇ ਜਾਂਦੇ ਮੈਚ ਜਿੱਤ ਦਿੱਤਾ। ਇਹ ਅਸੀਂ ਜਨਾਬ ਜਿਹੜੇ ਫੰਡਿੰਗ ਦੀ ਗੱਲ ਹੈ, ਜਿੰਨੇ ਵੀ ਦੋਸਤ ਨੇ ਪਿੰਡ ਹਸਬੇ ਤਫੀਕ, ਉਹਨਾਂ ਕੋਲ ਅਸੀਂ ਜਾਂਦੇ ਹਾਂ, 15-16 ਲੜਕੇ ਸਾਡੀ ਕਮੇਟੀ ਹੈ, ਫਿਰ ਬਹਿ ਕੇ ਅਸੀਂ ਇਜਲਾਸ ਕਰਦੇ ਹਾਂ ਕਿ ਜਨਾਬ ਫਲਾਂ ਆਦਮੀ ਆਇਆ ਸੀ, ਯਾਰ ਮੇਰੀ ਹੈਲਪ ਕਰੋ, ਕਿਆ ਹੱਕਦਾਰ ਹੈ ਕਿ ਨਹੀਂ ਹੈ। ਉਸ ਤੋਂ ਬਾਅਦ ਜਿੰਨੇ ਜ਼ਬਾਨ ਦੋਸਤ ਸਾਡੇ ਬਾਹਰ ਨੇ, ਉਹਨਾਂ ਨੂੰ ਵੀ ਅਸੀਂ ਮਤਲਬ ਕਰਦੇ ਹਾਂ ਆਪਣੇ, ਉਹਨਾਂ ਨੂੰ ਫੋਨ ਸ਼ੋਨ ਕਿ ਯਾਰ ਇਹ ਸਾਡੇ ਨਾਲ ਹੈਲਪ ਕੀਤੀ ਜਾਵੇ, ਤਾਂ ਕਿ ਮਤਲਬ ਇਹ ਕੰਮ ਅਸੀਂ ਕਰਨੇ। ਲਾਈਟਾਂ ਲਾਉਣੀਆਂ, ਕੁਝ ਲਾਈਟਾਂ ਖਰਾਬ ਹੋ ਜਾਣ, ਦੁਬਾਰਾ ਫਿਰ ਰਿਪੇਅਰਿੰਗ ਕਰਵਾਉਣੀ ਹੈ, ਕਿਸੇ ਦੀ ਹੈਲਪ ਕਰਨੀ ਹੈ। ਅਤੇ ਕਾਫੀ ਦੋਸਤ ਨੇ ਬਾਹਰ ਜਿਹੜੇ ਸਾਡੇ, ਉਹ ਸਾਨੂੰ ਫੰਡ ਦਿੰਦੇ ਨੇ, ਜੋ ਪਿੰਡ 'ਚ ਹਨ। ਪਿੰਡਾਂ ਵਿੱਚ ਵੀ ਕਾਫੀ ਲੜਕੇ ਜਿਨ੍ਹਾਂ ਨੂੰ ਤੌਫੀਕ ਹੈ, ਜਿਹਨੂੰ ਉਮੀਦ ਹੈ ਅਸੀਂ ਵੀ ਜਾਵਾਂਗੇ ਵਾਪਸ ਨਹੀਂ ਭੇਜਣਗੇ, ਉਹ ਵੀ ਸਾਡੇ ਨਾਲ ਬਹੁਤ ਤਾਮਨ ਕਰਦੇ ਨੇ। ਉਹਨਾਂ ਦੇ ਤਾਮਨ ਨਾਲ ਅਸੀਂ ਕਮੇਟੀ ਚਲਾ ਰਹੇ, ਪਿੰਡ ਦੇ ਤਾਮਨ ਨਾਲ। ਉਹ ਸਾਡੇ ਕੋਲ ਕੋਈ ਸਰਕਾਰੀ ਫੰਡਿੰਗ ਕੋਈ ਕਿਸੇ ਕਿਸਮ ਦੀ ਨਹੀਂ ਹੈ, ਅਤੇ ਆਪਣੀ ਮਦਦ ਤਹਿਤ ਅਸੀਂ ਚੱਕ ਕਮੇਟੀ ਚਲਾ ਰਹੇ। ਫਿਰ ਉਹਦਾ ਕਜ਼ਨ ਸੀ ਬ੍ਰਿਗੇਡੀਅਰ ਅਲਤਾਫ, ਫਿਰ ਉਹ ਮੌਜੂਦਾ ਦੌਰ ਹੁਣ ਬ੍ਰਿਗੇਡੀਅਰ ਉਹ ਰਿਟਾਇਰਡ ਹੋਇਆ ਸ਼ਫੀਕ ਨਿਆਜ਼ੀ। ਇੱਕ ਮੁੰਡਾ ਪਾਇਲਟ ਹੈ ਸੈयद ਬੁਖਾਰੀ, ਇੱਕ ਕਰਨਲ ਬਣਿਆ ਸਾਡੀ ਬਰਦਰੀ ਦਾ ਹਨੀਫ, ਤੂੰ ਛੱਡ ਗਏ ਬਾਹਰ ਹੈ ਇਸ ਪਿੰਡ ਦਾ। ਬਾਕੀ ਆਰਮੀ 'ਚ ਸੂਬੇਦਾਰ, ਸਿਪਾਹੀ, ਹਵਾਲਦਾਰ ਕਾਫੀ ਲੋਕ ਹਨ। ਡਿਸਪੈਂਸਰੀ ਹੈ ਜੀ, ਉਹਦਾ ਸਾਨੂੰ ਤਾਂ ਫਾਇਦਾ ਕੋਈ ਨਹੀਂ। ਡਿਸਪੈਂਸਰੀ ਬਹੁਤ ਸਾਈਡ 'ਤੇ, ਉੱਥੇ ਕੋਈ ਡਾਕਟਰ ਆਵੇ ਨਾ ਆਵੇ, ਕੋਈ ਜਾਵੇ ਨਾ ਜਾਵੇ, ਨਾ ਦਵਾਈ ਕੋਈ ਖਾਸ ਹੈ, ਕੋਈ ਡਾਕਟਰ ਕੋਈ ਨਹੀਂ। ਕੰਪਾਊਂਡਰ ਅਮਲ ਹੈ, ਉਹ ਆ ਕੇ 100 ਕੇ ਚਲੇ ਜਾਂਦੇ ਨੇ। ਇਹ ਸਾਨੂੰ ਸਹੂਲਤ ਬਹੁਤ ਨਾਕਸ ਹੈ। ਸਕੂਲ 2 ਹਨ, ਬੱਚਿਆਂ ਦਾ ਵੀ ਔਰ ਬੱਚਿਆਂ ਦਾ ਵੀ। ਬੱਚਿਆਂ ਦਾ ਮੈਟ੍ਰਿਕ ਤੱਕ ਹੈ ਔਰ ਬੱਚਿਆਂ ਦਾ ਪ੍ਰਾਇਮਰੀ। ਮਸਜਿਦ ਫਿਲਹਾਲ ਪਿੰਡ ਦੇ ਹਦੂਦ 3 ਮਸਜਿਦਾਂ, ਪਹਿਲੇ 2 ਸੀ, ਤੀਸਰੀ ਹੁਣ ਬਣੀ ਬਾਅਦ ਵਿੱਚ। ਇਹ ਪਹਿਲੇ ਕੋਈ ਨਹੀਂ ਸੀ, ਇਹ ਜਿਹੜਾ ਪਾਇਲਟ ਹੈ ਨਾ ਆਪਣਾ ਨਵੀਦ ਸ਼ਾਹ, ਇਹਦਾ ਦਾਦਾ ਸੈयद ਸੀ, ਉਹ ਫੌਤ ਹੋਇਆ, ਉਹਦਾ ਦਰਬਾਰ ਛੋਟਾ ਜਿਹਾ ਬਣਾ ਹੈ ਮਸਜਿਦ ਵਿੱਚ ਸਦੀਕਿਆ 'ਚ, ਲੇਕਿਨ ਉਹ ਉਸ ਵਗੈਰਾ ਨਹੀਂ ਕਰਦਾ। ਵੈਸੇ ਲੋਕ ਜਾਂਦੇ ਹਨ, ਫਾਇਦਾ ਪੜ੍ਹਦੇ ਹਨ, ਸਲਾਮ ਕਰਦੇ ਹਨ ਜਾਂ ਮੰਨਤਾ ਮੰਨਦੇ ਹਨ। ਬਹਰਹਾਲ ਉਹ ਇੱਕ ਹਸਤੀ ਹੈ, ਸੈयद ਸਾਹਿਬ ਹਨ, ਇਮਾਮ ਸ਼ਾਹ ਉਹਦਾ ਨਾਮ ਹੈ, सैयद इमाम शाह बुखारी।